ਜਿੱਥੇ ਜਿੱਥੇ ਪੰਜਾਬੀ ਵਸਦੇ ਆ ਸਾਨੂੰ ਵੇਖਣ ਵਾਲੇ तमाम ਪੰਜਾਬੀ ਭੈਣਾਂ ਤੇ ਭਰਾਵਾਂ ਨੂੰ ਸਾਡੇ ਵੱਲੋਂ ਪਿਆਰ ਭਰਿਆ ਸਲਾਮ, ਸਤਿ ਸ਼੍ਰੀ ਅਕਾਲ ਤੇ ਨਮਸਕਾਰ। ਅੱਜ ਦੀ ਵੀਡੀਓ ਵੀ ਪਹਿਲੇ ਦੀ ਤਰ੍ਹਾਂ ਅਸੀਂ ਪੰਜਾਬੀ ਤੇ ਹੀ ਬਣਾਵਾਂਗੇ। ਪੰਜਾਬੀ ਕਲਚਰ ਨੂੰ ਅਸੀਂ ਡਿਸਕਸ ਕਰੀਦਾ, ਪੰਜਾਬੀ ਜ਼ੁਬਾਨ ਨੂੰ ਡਿਸਕਸ ਕਰੀਦਾ, ਆਪਣੇ ਵਿਰਸੇ ਨੂੰ ਡਿਸਕਸ ਕਰੀਦਾ। ਸਾਡੀ ਜ਼ੁਬਾਨ 'ਚ ਮੌਜੂਦ ਸਾਡੀ ਜ਼ੁਬਾਨ ਦੇ ਗੁਜ਼ਰੇ ਹੋਏ ਸ਼ਾਇਰ ਜਿਨ੍ਹਾਂ ਨੇ ਪੰਜਾਬੀ ਜ਼ੁਬਾਨ 'ਤੇ ਕੰਮ ਕੀਤਾ, ਪੰਜਾਬੀ ਜ਼ੁਬਾਨ 'ਚ ਸ਼ਾਇਰੀ ਕੀਤੀ, ਪੰਜਾਬੀ ਕਲਚਰ 'ਤੇ ਲਿਖਿਆ, ਹਿਸਟਰੀ 'ਤੇ ਲਿਖਿਆ। ਅੱਜ ਸਾਡੇ ਨਾਲ ਹਾਫਿਜ਼ ਯਾਸਰ ਸਾਹਿਬ ਉਸਤਾਦ ਮੁਹਤਰਮ, ਉਹ ਇੱਕ ਕਿਤਾਬ ਲੈ ਕੇ ਹਾਜ਼ਰ ਹੋਏ ਨੇ। ਕਿਤਾਬ ਦਾ ਨਾਮ ਹੈ ਜੀ ਖੈਰ ਪੰਜਾਂ ਪਾਣੀਆਂ ਦੀ। ਖੈਰ ਪੰਜਾਂ ਪਾਣੀਆਂ ਦੀ। ਉਹਦੇ ਵਿੱਚੋਂ ਉਹਨਾਂ ਨੇ ਇੱਕ ਗਜ਼ਲ ਚੁਣੀ ਆ, ਉਹ ਮੇਰੇ ਨਾਲ ਉਹਨਾਂ ਨੇ ਸ਼ੇਅਰ ਕੀਤੀ। ਮੈਂ ਕਿ ਯਾਸਰ ਸਾਹਿਬ ਤੁਸੀਂ ਆਵੋ, ਆਪਾਂ ਬੈਠ ਕੇ ਇੱਥੇ ਵੀਡੀਓ ਬਣਾਉਂਦੇ ਹਾਂ ਅਤੇ ਆਪਣੇ ਜਿਹੜੇ ਵੇਖਣ ਵਾਲੇ ਪੰਜਾਬੀ ਭਰਾ ਵਾ ਉਹਨਾਂ ਨੂੰ ਦੱਸਦੇ ਹਾਂ ਕਿਵੇਂ ਸ਼ਾਇਰ ਨੇ ਆਪਣੀ ਜਿਹੜੀ ਸੀਗੀ ਕਲਮ ਦੇ ਨਾਲ ਉਹਨੇ ਪੰਜਾਬੀਆਂ ਦੇ ਜਜ਼ਬਾਤ ਲਿਖੇ, ਆਪਣੇ ਜਜ਼ਬਾਤ ਲਿਖੇ, ਆਪਣੇ ਮੈਸੇਜ ਦੇ ਰਾਹੀਂ ਉਹਨੇ ਕਿਵੇਂ ਇੱਕ ਪੈਗਾਮ ਦੇਣ ਦਾ ਜਿਹੜਾ ਸਿਲਸਿਲਾ ਸੀਗਾ ਉਹ ਜਾਰੀ ਕੀਤਾ। ਹਾਫਿਜ਼ ਸਾਹਿਬ ਤੁਹਾਡੇ ਅੱਗੇ ਉਹ ਗਜ਼ਲ ਨੂੰ ਪੜ੍ਹਨਗੇ, ਫਿਰ ਉਸ ਗਜ਼ਲ 'ਤੇ ਅਸੀਂ ਤਬਸਰਾ ਕਰਾਂਗੇ, ਡਿਸਕਸ ਕਰਾਂਗੇ ਕਿ ਕਿਵੇਂ ਇਹ ਪੰਜਾਬੀ ਜ਼ੁਬਾਨ ਨੂੰ, ਪੰਜਾਬੀਆਂ ਨੂੰ ਇੱਕ ਦੂਜੇ ਨਾਲ ਜੋੜਦੀ ਆ। ਯਾਸਰ ਸਾਹਿਬ, ਗਜ਼ਲ ਜਿਹਦਾ ਇੰਤਖਾਬ ਕੀਤਾ, ਜਿਹੜੀ ਚੁਣੀ ਅਸੀਂ, ਉਹ ਹੈ 47 ਵੇਲੇ। ਇਹ ਇਸ ਗਜ਼ਲ ਦੇ ਸ਼ਾਇਰ ਦਾ ਨਾਮ ਹੈ ਜੀ ਗੁਰਬਚਨ ਗੁਲ ਸਾਹਿਬ। ਇਹ ਚੜ੍ਹਦੇ ਪੰਜਾਬ ਤੋਂ ਨੇ ਅਤੇ ਇਹਨਾਂ ਨੇ ਇਸ ਗਜ਼ਲ ਦੇ ਵਿੱਚ ਆਪਦੀ ਮਾਂ ਦੀ ਸਾਰੀ ਕਹਾਣੀ ਦੱਸੀ ਅਤੇ ਉਹ 47 ਵੇਲੇ ਨੂੰ ਕਿਸ ਨਜ਼ਰੀਏ ਨਾਲ, ਕਿਸ ਲਿਹਾਜ਼ ਨਾਲ ਦੇਖਦੀ ਹੈ। 47 ਵੇਲੇ ਉਜੜਨ ਦੀ ਗੱਲ ਮਾਂ ਦੇ ਮਨ ਤੋਂ ਲੈਂਦੀ ਨਹੀਂ, ਮੈਂ ਲੱਖ ਵਾਰੀ ਸਮਝਾਇਆ ਏ ਉਹ ਇਸ ਨੂੰ ਆਜ਼ਾਦੀ ਕਹਿੰਦੀ ਨਹੀਂ। ਇਹ ਧਰਤ ਬੇਗਾਨੀ ਮੇਰੇ ਲਈ, ਤੁਸੀਂ ਪੜ੍ਹੇ ਲਿਖੇ ਜੋ ਮਰਜ਼ੀ ਕਹੋ, ਮੇਰੇ ਹਰ ਸਾਹ ਅੰਦਰ ਲਾਟਾਂ ਨੇ, ਤੁਸੀਂ ਬਲਦੀ ਅੱਗ ਦਾ ਸੇਕ ਸਹੋ। ਮੈਂ ਸਾਫ਼ ਸਮਝਾ ਦੇਵਾਂ ਜੇ ਕੁਝ ਪਲ ਮੇਰੇ ਕੋਲ ਬਹੋ, ਉਹਦੇ ਦਿਲ ਵਿੱਚ ਬੇਵਿਸ਼ਵਾਸੀ ਜੋ, ਉਹਨੂੰ ਆਖਣ ਤੋਂ ਕਦੇ ਰਹਿੰਦੀ ਨਹੀਂ। 47 ਵੇਲੇ ਉਜੜਨ ਤੋਂ ਉਹ ਕਦੇ ਆਜ਼ਾਦੀ ਕਹਿੰਦੀ ਨਹੀਂ। ਇਹ ਗਜ਼ਲ ਦਾ ਪਹਿਲਾ ਬੰਦ ਹੈ ਜਿਹਦੇ ਵਿੱਚ ਉਹਨਾਂ ਨੇ ਤਾਰੁਫ ਕਰਵਾਇਆ, ਦੱਸਿਆ ਸੂਰਤ ਹਾਲ ਨੂੰ ਕਿ ਜਿਹੜੀ ਮੇਰੀ ਮਾਂ ਹੈ ਉਹ 47 ਦੇ ਜਿਹੜੇ ਵੰਡ ਹੋਈ ਉਹਨੂੰ ਕਦੀ ਆਜ਼ਾਦੀ ਦਾ ਨਾਮ ਦਿੰਦੀ ਨਹੀਂ। ਉਹ ਬਿਲਕੁਲ ਅਰੁਣ ਸਾਹਿਬ ਉਹ ਗੱਲ ਕਹਿੰਦੇ ਤੁਸੀਂ ਜਿੰਨੇ ਮਰਜ਼ੀ ਕਿਤਾਬਾਂ ਪੜ੍ਹ ਲਓ, ਜੋ ਮਰਜ਼ੀ ਕਰ ਲਓ, ਤੁਸੀਂ ਪੜ੍ਹ ਲਿਖ ਗਏ ਆ, ਤੁਸੀਂ ਇਹਨੂੰ ਜਿਹੜਾ ਮਰਜ਼ੀ ਨਾਮ ਦੇ ਦਿਓ, ਪਰ ਮੈਂ ਕਦੀ ਇਸ ਚੀਜ਼ ਨੂੰ ਆਜ਼ਾਦੀ ਦਾ ਨਾਮ ਨਹੀਂ ਦੇਵਾਂਗਾ। ਇਦਾਂ ਹੀ ਸਾਡੇ ਵੜਕੇ ਉਹਨੂੰ ਆਜ਼ਾਦੀ ਕਹਿੰਦੇ ਨਹੀਂਗੇ। ਹਾਂਜੀ, ਉਹ ਆਜ਼ਾਦੀ ਕਹਿੰਦੇ ਲੋਟੀਆਂ ਪੈ ਗਈਆਂ, ਉਜੜ ਗਿਆ। ਉਹ ਕਹਿੰਦੇ ਆਜ਼ਾਦੀ ਤੇ ਇਹ ਆ ਤੁਸੀਂ ਇੱਕ ਦੂਜੇ ਦੇ ਨਾਲ ਰਹੋ, ਹਾਸੇ ਖੇਡੀਆਂ ਕਰੋ, ਖੁਸ਼ੀਆਂ ਗਮੀਆਂ ਤੁਹਾਡੀਆਂ ਸਾਂਝੀਆਂ ਹੋਣ। ਇਹ ਆਜ਼ਾਦੀ ਨੂੰ ਉਹ ਨਹੀਂ ਮੰਨਦੇ ਕਿ ਤੁਸੀਂ ਇੱਕ ਦੂਜੇ ਤੋਂ ਦੂਰ ਹੋ ਜਾਓ, ਤੁਹਾਨੂੰ ਪਤਾ ਹੀ ਨਾ ਹੋਵੇ ਤੁਹਾਡੇ ਮਾਂ ਪਿਓ ਕਿੱਥੇ ਹਨ, ਤੁਹਾਡੇ ਚਾਚੇ ਮਾਮੇ ਤਾਏ ਜਿਨ੍ਹਾਂ ਨਾਲ ਤੁਸੀਂ ਸਾਰੀ ਜ਼ਿੰਦਗੀ ਕੱਢ ਲਈ, ਉਹ ਇੱਕ ਛੋਟੇ ਜਿਹੇ ਕੰਮ ਦੀ ਵਜ੍ਹਾ ਤੋਂ ਸਾਰੇ ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਇਸ ਚੀਜ਼ ਨੂੰ ਉਹ ਕਦੀ ਵੀ ਆਜ਼ਾਦੀ ਨਹੀਂ ਮੰਨਦੀ। ਅਗਲੇ ਬੰਚ ਉਹ ਕਹਿੰਦੇ ਆ, ਉਹ ਹਰ ਪਲ ਚੇਤੇ ਕਰਦੀ ਏ ਉਹ ਵਸਦੇ ਰਸਦੇ ਘਰ ਛੱਡੇ, ਜਿਨ੍ਹਾਂ ਚੋਂ ਗੱਡਾ ਲੰਘਦਾ ਸੀ ਉਹ ਖੁੱਲਮ ਖੁੱਲਾ ਦਰ ਛੱਡੇ। ਉਹ ਘੜੀ ਮੁੜੀ ਇਹ ਪੁੱਛਦੀ ਹੈ ਕਿਸ ਚੰਦਰੇ ਸਾਡੇ ਪਰ ਵੱਡੇ, ਉਹਦੇ ਦਿਲ ਵਿੱਚ ਬਣੀ ਲਕੀਰ ਜਹੀ, ਲੱਖ ਚਾਹੀਆਂ ਫੱਕੀ ਪੀਂਦੇ ਨਹੀਂ। 47 ਵੇਲੇ ਉਜੜਨ ਨੂੰ ਉਹ ਕਦੀ ਆਜ਼ਾਦੀ ਕਹਿੰਦੀ ਨਹੀਂ। ਉਹ ਕਹਿੰਦੀ ਤੁਸੀਂ ਹਾਫਿਜ਼, ਮੈਂ ਕਹਿੰਦਾ ਬੰਦਾ ਇਹਨੂੰ ਇਮੇਜਿਨ ਕਰੇ ਨਾ, ਯਾਨੀ ਅਗਰ ਤੁਸੀਂ ਇਹਨੂੰ ਵਿਜ਼ੂਅਲਾਈਜ਼ ਕਰੋ ਤੇ ਕਿਵੇਂ ਉਹ ਕਹਿੰਦੀ ਇੱਕ ਖੁੱਲਾ ਵਿਹੜਾ, ਉੱਥੋਂ ਗੱਡਾ ਲੰਘਦਾ ਸੀਗਾ। ਹਾਂਜੀ, ਤੇ ਉਹ ਕਿੱਡੀ ਉਹਨੇ ਪੂਰੀ ਇੱਕ ਦੇਖੋ ਨਾ ਸ਼ਾਇਰ ਨੇ ਕਿੱਡਾ ਸੋਹਣਾ ਲਿਖਿਆ। ਬਿਲਕੁਲ, ਉਹ ਸ਼ਾਇਰ ਨੇ ਜਿਹੜੀਆਂ ਆਪਦੀ ਮਾਂ ਕੋਲੋਂ ਗੱਲਾਂ ਸੁਣੀਆਂ ਉਹ ਸਾਰੀਆਂ ਇੱਕ ਅਲਫਾਜ਼ ਵਿੱਚ ਨਾ ਸ਼ਾਇਰੀ ਦੇ ਵਿੱਚ ਪਰੋ ਦਿੱਤੀਆਂ। ਬਿਲਕੁਲ, ਤਾਂ ਕਿ ਜਿਹੜਾ ਅਗਲਾ ਬੰਦਾ ਸੁਣੇ ਉਹ ਇਸ ਕੈਫੀਅਤ ਨੂੰ ਮਹਿਸੂਸ ਕਰ ਸਕੇ। ਜਦੋਂ ਬੇਸ਼ਰਮੀ ਦੀ ਪਾਨ ਚੜ੍ਹੀ ਸੀ ਧਰਮਾਂ ਦੇ ਹਥਿਆਰਾਂ ਨੂੰ, ਤੂੰ ਤੱਕਦਾ ਜਗੋ ਜਗ ਹੋਏ, ਪਾਗਲ ਕੀਤੀਆਂ ਦੀਆਂ ਵਾਰਾਂ ਨੂੰ, ਜੇ ਤੱਕਦਾ ਤੂੰ ਬਗਿਆੜ ਬਣੇ। ਬੰਦਿਆਂ ਹੱਥ ਕੈਦਨ ਨਾਰਾਂ ਨੂੰ, ਜਿਨ੍ਹਾਂ ਦੇ ਹੱਥ ਅੱਜ ਤੱਕ ਵੀ ਸਗਣਾ ਦੀ ਵੇਖੀ ਮਹਿੰਦੀ ਨਹੀਂ, ਉਹ ਐਸੇ ਕਰਕੇ ਅੱਜ ਤੱਕ ਵੀ ਇਸ ਨੂੰ ਆਜ਼ਾਦੀ ਕਹਿੰਦੀ। ਉਹ ਕਹਿੰਦੇ ਜਿਹੜਿਆਂ ਸਗਣਾ ਦੀ ਮਹਿੰਦੀ ਜਿਨ੍ਹਾਂ ਦੇ ਲੱਗੀ ਸੀ ਉਹ ਆਪਦੇ ਸੁਹਾਗ ਨਹੀਂ ਦੇਖੇ ਉਹਨਾਂ ਨੇ, ਉਹ ਕਿਦਾਂ ਇਸ ਗੱਲ ਨੂੰ ਆਜ਼ਾਦੀ ਕਹਿ ਦੇਣ। ਉਹ ਕਦੀ ਵੀ ਇਸ ਚੀਜ਼ ਨੂੰ ਨਹੀਂ ਮੰਨ ਸਕਦੇ। ਉਹ ਅੱਜ ਦੀ ਵੀ ਉਹ ਇੰਜ ਵੀ ਅੱਖਾਂ ਭਰ ਲੈਂਦੀ, ਉਹ ਇੰਜ ਵੀ ਅੱਖਾਂ ਭਰ ਲੈਂਦੀ, ਘਰ ਯਾਦ ਇੱਕ ਵਾਸੀ ਰੋਟੀ ਨੂੰ, ਜੀ ਭਰ ਕੇ ਗੁੱਸਾ ਕੱਢਦੀ ਏ ਤੱਕ ਲਾਠੀ ਉੱਤੇ ਲੰਗੋਟੀ ਨੂੰ, ਜੋ ਦਿਨ ਦਵੇ ਨੂੰ ਨਾ ਜਾਣ ਸਕੀ, ਗੋਰੇ ਦੀ ਨੀਅਤ ਖੋਟੀ ਨੂੰ। ਉਹ ਅਨਪੜ੍ਹ ਹੋ ਕੇ ਦੇਖ ਲਵੋ,
ਸੱਚ ਕਹਿਣੋਂ ਕਦੀ ਤਰੈਂਦੀ ਨਹੀਂ, ਉਹ ਵੰਡ ਵੇਲੇ ਰੋਲੇ ਨੂੰ ਆਜ਼ਾਦੀ ਬਿਲਕੁਲ ਕਹਿੰਦੀ ਨਹੀਂ। ਕਹਿੰਦੇ ਨੇ ਇਸ ਬੰਦ ਦੇ ਵਿੱਚ ਉਹਨੇ ਜਿਹੜੇ ਅੰਗਰੇਜ਼ਾਂ ਨੇ ਜਿਹੜੀ ਪੰਜਾਬ ਨੂੰ ਵੰਡਿਆ ਨਾ, ਉਹਦੇ ਬਾਰੇ ਗੱਲ ਕੀਤੀ। ਉਹ ਕਹਿੰਦੀ ਜਿਹੜੀ ਸਾਡੀ ਮਾਂ ਵਾ ਉਹ ਜਾਂ ਸਾਡੇ ਜਿਹੜੇ ਲੋਕ ਸੀ, ਉਹ ਜਿਹੜੀ ਅੰਗਰੇਜ਼ ਦੀ ਗੋਰੇ ਦੀ ਨੀਅਤ ਨੂੰ ਨਹੀਂ ਸਮਝਦੀ ਸੀ। ਉਹਨੇ ਕਿਉਂ ਇਕੱਲੇ ਪੰਜਾਬ ਨੂੰ ਜ਼ਿਆਦਾ ਵੰਡ ਦਿੱਤਾ, ਬਾਕੀਆਂ ਸੂਬਿਆਂ ਤੇ ਇੰਨਾ ਨਹੀਂ ਅਸਰ ਪਿਆ। ਸਭ ਤੋਂ ਵੱਡਾ ਜ਼ਿਆਦਾ ਅਸਰ ਕਿਤੇ ਪਿਆ ਪੰਜਾਬ ਤੇ ਪਿਆ, ਪੰਜਾਬ ਹੀ ਵੰਡਿਆ ਗਿਆ। ਔਰ ਸਾਹਿਬ ਅਸੀਂ ਕੱਲ ਵੀ ਇਹੀ ਗੱਲਾਂ ਡਿਸਕਸ ਕੀਤੀਆਂ ਕਿ ਪੰਜਾਬੀ ਨੂੰ, ਪੰਜਾਬੀ ਜ਼ੁਬਾਨ ਨੂੰ, ਪੰਜਾਬੀ ਲੋਕਾਂ ਨੂੰ, ਸਾਡੀ ਕੌਮ ਨੂੰ ਓਵਰਆਲ 47 ਵੇਲੇ ਸਭ ਤੋਂ ਬਹੁਤਾ ਨੁਕਸਾਨ ਹੋਇਆ। ਇਹ ਸ਼ਾਇਰ ਨੇ ਵੀ ਉਹੀ ਗੱਲਾਂ ਕੀਤੀਆਂ ਨੇ, ਉਹਨੇ ਖੂਬਸੂਰਤ ਅੰਦਾਜ਼ 'ਚ ਗੱਲਾਂ ਕੀਤੀਆਂ ਨੇ, ਇੱਕ ਫਲੋ ਦੇ ਨਾਲ ਗੱਲਾਂ ਕੀਤੀਆਂ ਨੇ ਕਿ ਕਿੱਦਾਂ ਕਿੱਦਾਂ ਅੱਜ ਦੇ ਵੜਕੇ ਜਿਹੜੇ ਨੇ ਸਾਡੇ, ਅੱਜ ਦੀ ਸਾਡੀ ਕੋਈ ਵੱਡੀ ਮਾਂ ਵਾ, ਉਹ ਗੱਲ ਅਗਰ ਕਰੇ ਵੰਡ ਦੀ ਤੇ ਰੋ ਪੈਂਦੀ ਗੱਲ ਕਰਦੀ ਹੋਈ। ਉਹਨਾਂ ਨੇ ਵੇਖੀਆਂ ਲਾਸ਼ਾਂ, ਉਹਨਾਂ ਨੇ ਇੱਜ਼ਤਾਂ ਲੁੱਟਦੀਆਂ ਵੇਖੀਆਂ, ਉਹਨਾਂ ਨੇ ਆਪਦੇ ਘਰ ਛੱਡੇ, ਆਪਦੀਆਂ ਪੈਲੀਆਂ ਛੱਡੀਆਂ, ਡੰਗਰ ਛੱਡੇ, ਜੋ ਕੁਝ ਵੀ ਉਹਨਾਂ ਕੋਲ ਹੈ ਸੀ ਉਹਨਾਂ ਨੇ ਛੱਡਤਾ। ਉਹੀ ਗੱਲ ਸ਼ਾਇਰ ਨੇ ਕੀਤੀ ਆ ਕਿ ਕਿਵੇਂ ਉਹ ਇਸ ਚੀਜ਼ ਨੂੰ ਆਜ਼ਾਦੀ ਕਹਿ ਦੇਣ। ਆਜ਼ਾਦੀ ਦਾ ਮਕਸਦ ਕੀ ਆ ਕਿ ਤੁਸੀਂ ਕਿਸੇ ਜਗ੍ਹਾ 'ਤੇ ਬੈਠੇ ਹੋ, ਤੁਸੀਂ ਟੋਟਲੀ ਆਜ਼ਾਦ ਹੋ, ਤੁਹਾਨੂੰ ਕੁਛ ਵੀ ਕੰਮ ਕਰਨ ਦੀ ਕੋਈ ਪਾਬੰਦੀ ਨਹੀਂ, ਤੁਹਾਡੇ 'ਤੇ ਕੋਈ ਪੁੱਛਦਾਛ ਨਹੀਂ ਹੈ। ਅਤੇ ਐਸੀ ਆਜ਼ਾਦੀ ਦਾ ਕੀ ਫਾਇਦਾ ਜਿਹੜੀ ਆਜ਼ਾਦੀ ਨੇ ਤੁਹਾਨੂੰ ਵੱਢ ਕੇ ਸੁੱਟ ਜਾਣਾ। ਹੁਣ ਤੁਹਾਡੀ ਗੱਲ ਦੇ ਵਿੱਚੋਂ ਗੱਲ ਹੋਰ ਕੱਢਦੇ ਆ, ਉਹ ਇੱਦਾਂ ਕਿ ਜਿੱਦਾਂ ਤੁਸੀਂ ਗੱਲ ਕਹਿੰਦੇ ਜਿੱਥੇ ਤੁਸੀਂ ਆਜ਼ਾਦ ਹੋ ਸਾਰਾ ਕੁਝ ਠੀਕ ਹੈ। ਹੁਣ ਜਿਹੜਾ ਗੁਰਬਚਨ ਗੁਲ ਸਾਹਿਬ ਹੈ, ਇਹਨਾਂ ਦੀ ਪੈਦਾਇਸ਼ ਵੰਡ ਤੋਂ ਬਾਅਦ ਹੈਗੀ 1953 ਦੇ ਵਿੱਚ ਹੈਗੀ। ਇਹਨਾਂ ਦੇ ਨਜ਼ਦੀਕ ਉਹ ਸਾਰੀਆਂ ਗੱਲਾਂ ਠੀਕ ਨੇ, ਇੱਕ ਮੁਲਕ ਹੈ ਸੀ। ਇਹਨਾਂ ਦੇ ਇਹਨਾਂ ਨੇ ਅੱਖਾਂ ਨਹੀਂ ਦੇਖਿਆ। ਜਿਸ ਬੰਦੇ ਨੇ ਆਪਦੀ ਅੱਖੀਂ ਦੇਖਿਆ, ਜਿਵੇਂ ਗੱਲ ਕਰ ਰਹੇ ਸੀ ਖੁੱਲ੍ਹਮ ਖੁੱਲੇ ਉਹ ਘਰ ਸਨ ਜਿੱਥੇ ਗੱਡੇ ਲੰਘਦੇ ਸੀ, ਉਹ ਉੱਥੇ ਸਕੂਨ 'ਚ ਸਨ। ਉਹ ਜਦੋਂ ਉੱਠ ਕੇ ਨਵੀਂ ਜਗ੍ਹਾ 'ਤੇ ਗਏ, ਉਹ ਡਰਦੇ ਸੀ ਇੱਥੇ ਕੋਈ ਸਾਨੂੰ ਇੱਥੇ ਨਾ ਮਾਰ ਦੇਵੇ, ਇੱਥੇ ਭਜਾ ਨਾ ਦੇਵੇ, ਇਹ ਪਤਾ ਨਹੀਂ ਸਾਡੀ ਆਪਦੀ ਸ਼ੈ ਹੈ ਕਿ ਨਹੀਂ ਹੈ। ਇਹ ਸਾਰੀ ਗੱਲਾਂ ਹੈ ਵਾ। ਇੱਥੋਂ ਮੈਂ ਹੁਣ ਗੱਲ ਕਰਦਾ, ਮੇਰੇ ਜਿਹੜੇ ਦਾਦਾ ਜੀ ਸਨ, ਉਹਨਾਂ ਦੀ ਪੈਦਾਇਸ਼ ਅੱਲਾਹ ਪਾਕ ਉਹਨਾਂ ਨੂੰ ਜੰਨਤ ਨਸੀਬ ਕਰੇ। ਉਹ ਪਿਛਲੇ ਸਾਲ ਹੀ ਉਹਨਾਂ ਦੀ ਵਫਾਤ ਹੋਈ। ਉਹਨਾਂ ਦੀ ਪੈਦਾਇਸ਼ ਪੰਜਾਬ ਜਿਹੜੇ ਚੜ੍ਹਦੇ ਪੰਜਾਬ ਉੱਥੋਂ ਦੀ ਹੈ ਸਨ। ਸਾਡਾ ਜਿਹੜਾ ਪਿਛਲਾ ਪਿੰਡ ਸੀ ਉਹ ਧੱਲੇ ਕੀ ਸੀ, ਤਹਿਸੀਲ ਮੋਗਾ, ਉਦੋਂ ਤਹਿਸੀਲ ਸੀ, ਹੁਣ ਤਾਂ ਜ਼ਿਲ੍ਹਾ ਬਣ ਗਿਆ ਤਹਿਸੀਲ ਮੋਗਾ। ਜ਼ਿਲ੍ਹਾ ਫਿਰੋਜ਼ਪੁਰ ਉਸ ਟਾਈਮ 'ਚ ਚੱਲਦਾ ਸੀ। ਅਤੇ ਉਹ ਜਦੋਂ ਵੀ ਸਾਨੂੰ ਗੱਲਾਂ ਦੱਸਦੇ, ਸੂਰਤ ਹਾਲ ਦੱਸਦੇ ਵੀ ਇੱਦਾਂ ਇੱਦਾਂ ਐਵੇਂ ਆਏ, ਅਤੇ ਉਹ ਬੜਾ ਦਰਦਨਾਕ ਸੀ। ਮੇਰੇ ਦਾਦਾ ਜੀ ਦੀ ਗੱਲ ਮੈਨੂੰ ਹਜੇ ਵੀ ਯਾਦ ਆ। ਉਹ ਕਹਿੰਦੇ ਜਦੋਂ ਮੈਂ ਆ ਰਿਹਾ ਸੀ ਨਾ, ਮੈਨੂੰ ਸਿਰਫ ਇੱਕ ਗੱਲ ਯਾਦ ਹੈਗੀ ਹੈ। ਮੇਰੀ ਤਕਰੀਬਨ 7 ਤੋਂ 8 ਸਾਲ ਉਮਰ ਸੀ, ਅਤੇ ਖੋਤੀ ਦੇ ਉੱਤੇ ਬੈਠਾ ਹੋਇਆ ਸੀ ਮੈਂ, ਅਤੇ ਜਿੱਦਾਂ ਹੀ ਆ ਰਿਹਾ, ਅਤੇ ਇੱਕ ਛੋਟਾ ਬੱਚਾ ਸੀ, ਨਹੀਂ ਮਹਿਸੂਸ ਹੋ ਸਕਦਾ, ਖੋਤੀ ਦਾ ਪੈਰ ਨਾ ਇੱਕ ਲਾਸ਼ ਦੇ ਵਿੱਚ ਪੈ ਗਿਆ। ਚੀਕ ਪਈ ਖੋਤੀ ਦੀ ਵੀ, ਤੇ ਬਾਅਦ 'ਚ ਮੇਰੀ ਵੀ ਇੱਕ ਚੀਕ ਪੈ ਗਈ। ਇਹ ਕੀ ਹੋ ਗਿਆ? ਹੁਣ ਇੱਕ ਬੱਚੇ ਵਾਸਤੇ ਕਿੱਡਾ ਹੌਰੀਬਲ, ਕਿੱਡਾ ਇਹ ਅਫਸੋਸਨਾਕ ਲਮਹਾ ਹੁੰਦਾ, ਡਰਾਉਣਾ ਹੁੰਦਾ ਵੀ ਇੱਕ ਲਾਸ਼ ਬੰਦਾ ਮਰਿਆ ਪਿਆ, ਉਹਦੇ ਵਿੱਚ ਜਾਨਵਰ ਦੀ ਲੱਤ ਚਲੀ ਜਾਂਦੀ। ਇਸ ਗੱਲ ਬਾਤ, ਇਹ ਇੱਕ ਪਹਿਲੂ ਹੈਗਾ। ਦੂਸਰਾ, ਮੇਰੇ ਦਾਦਾ ਜੀ ਦੇ ਕਜ਼ਨ ਹੈ ਸੀ, ਉਹ ਜਦੋਂ ਆ ਰਹੇ ਸਨ, ਉਹਦੀ ਵਾਲਦਾ ਨੇ ਰਸਤੇ 'ਚ ਜਦੋਂ ਹਮਲਾ ਹੋਇਆ ਵਿੱਚ ਸੁੱਟ ਦਿੱਤਾ, ਉਹਨੂੰ ਪਹਿਲੀਆਂ ਹੀ ਸੁੱਟ ਦਿੱਤਾ। ਉਸ ਤੋਂ ਬਾਅਦ ਤਕਰੀਬਨ ਦੂਸਰੇ ਦਿਨ ਪਿੱਛੋਂ ਉਹਨਾਂ ਦੇ ਵਾਲਦ ਸਾਹਿਬ ਆ ਰਹੇ ਸੀ, ਤਾਂ ਉਹਨਾਂ ਨੇ ਚੱਕਿਆ। ਉਹ ਹਜੇ ਵੀ ਅਲਹਮਦੁਲਿਲਾ ਹਯਾਤ ਨੇ, ਜ਼ਿੰਦਾ ਨੇ। ਕਦੀ ਮੌਕਾ ਮਿਲਿਆ ਤੁਹਾਨੂੰ ਦਿਖਾਵਾਂਗੇ ਜ਼ਰੂਰ। ਉਹ ਦੱਸ ਦਿੰਦੇ ਲਈ ਮੈਨੂੰ, ਮੈਂ ਖਤਮ ਹੋ ਗਿਆ ਸੀ, ਤੇ ਰੱਬ ਨੇ, ਉਹਨਾਂ ਦੀ ਕੀ ਏਜ ਸੀ ਉਸ ਟਾਈਮ ਤਕਰੀਬਨ ਉਹ ਕੁਛੜ ਸਨ, ਇਹ ਦੁੱਧ ਪੀਂਦੇ ਸੀ ਮਾਂ ਦੇ। ਸਹੀ ਸਹੀ। ਉਹ ਰੱਬ ਨੇ ਦੁਬਾਰਾ ਜ਼ਿੰਦਗੀ ਦਿੱਤੀ। ਉਹ ਜਦੋਂ ਗੱਲਾਂ ਕਰਦੇ ਆ, ਉਹ ਇਸ ਚੀਜ਼ ਨੂੰ ਕਦੀ ਵੀ ਖੁਸ਼ ਹੋ ਕੇ ਨਹੀਂ ਬਿਆਨ ਕਰ ਸਕਦੇ। ਨਹੀਂ, ਜਿਨ੍ਹਾਂ ਦਾ ਸਾਰਾ ਕੁਛ ਜਿਹੜਾ ਦੁੱਖ ਦਰਦ ਜਿਹੜਾ ਹੈ ਸਾਂਝਾ ਸੀ, ਉਹ ਟੁੱਟ ਗਿਆ। ਉਸ ਤੋਂ ਬਾਅਦ ਫਿਰ ਇਸ ਚੀਜ਼ ਨੂੰ ਹੁਣ ਆਪਾਂ ਕਿੱਦਾਂ ਕੰਮ ਕਰ ਸਕਦੇ ਹਾਂ, ਇਹ ਵੀ ਇੱਕ ਗੱਲ ਆ ਨਾ। ਹੁਣ ਇਕੱਲੇ ਆਪਾਂ ਮਸਾਇਲ ਡਿਸਕਸ ਕਰੀ ਜਾਈਏ, ਉਹਦਾ ਹੱਲ ਕੀ ਹੈ, ਇਹ ਤਾਂ ਨਹੀਂ ਹੋ ਸਕਦਾ। ਹੁਣ ਇਸ ਚੀਜ਼ ਦੇ ਬਾਰੇ 'ਚ ਪਾਕਿਸਤਾਨ ਦੀ ਜਿਹੜੀ ਹੁਕੂਮਤ ਹੈ, ਇਮਰਾਨ ਖਾਨ ਦੇ ਦੌਰ ਹੁਕੂਮਤ ਵਿੱਚ ਜਿਹੜਾ ਸਭ ਤੋਂ ਇੱਕ ਅੱਛਾ ਕੰਮ ਹੋਇਆ, ਉਹ 2 ਪੰਜਾਬਾਂ ਨੂੰ ਰਲਾਉਣ ਵਾਸਤੇ ਕਰਤਾਰਪੁਰ ਦੀ ਰਾਹਦਾਰੀ। ਤੁਸੀਂ ਵੀ ਸ਼ਾਇਦ ਉੱਥੇ ਗਏ ਹੋ ਜਾਂ ਨਾ ਹੋ। ਮੇਰਾ ਐਕਸਪੀਰੀਅੰਸ ਹੋਇਆ ਪਿਛਲੇ 2024 ਦੇ ਵਿੱਚ ਮੈਂ ਗਿਆ। ਉਹ ਇੱਦਾਂ ਹੋਇਆ ਕਿ ਮੇਰਾ ਇੱਕ ਜਿੱਥੋਂ ਅਸੀਂ ਉੱਠ ਕੇ ਆਏ ਨਾ, ਉੱਥੋਂ ਦੇ ਬੰਦੇ ਨੇ ਮੈਨੂੰ ਅਪਰੋਚ ਕੀਤਾ ਪਹਿਲਾਂ, ਸਾਲ ਪਹਿਲਾਂ। ਅਪਰੋਚ ਇਸ ਤਰ੍ਹਾਂ ਕੀਤਾ, ਸਾਡੇ ਜਿਹੜੇ ਦਾਦਾ ਬੂ ਉਹ ਦੱਸਦੇ ਸੀ ਫਲਾਣ ਜਗ੍ਹਾ 'ਤੇ ਹੈ। ਮੈਂ ਬੜੀ ਜਗ੍ਹਾ ਤੋਂ ਲੱਭਿਆ ਕਿਹੜੀ ਜਗ੍ਹਾ 'ਤੇ ਅਸੀਂ ਹੈ ਵਾਂ, ਉਸ ਪਿੰਡ ਦੀ ਕੋਈ ਬੰਦਾ ਲੱਭ ਜਾਵੇ, ਕੋਈ ਗੱਲ ਹੋ ਜਾਵੇ। 1-2 ਬੰਦੇ ਲੱਭੇ, ਪਰ ਉਹਨਾਂ ਨੇ ਕੋਈ ਖਾਸ ਰਿਸਪੌਂਸ ਨਹੀਂ ਕੀਤਾ। ਅੱਜ ਤੋਂ ਤਕਰੀਬਨ 3 ਸਾਲ ਪਹਿਲਾਂ ਮੈਂ YouTube 'ਤੇ ਇੱਕ ਵੀਡੀਓ ਦੇਖੀ। ਅੱਲਾ ਦਾ ਭਲਾ ਕਰੇ, ਪਿੰਡ ਦਾ ਕੋਈ ਬੰਦਾ ਸੀ, ਉਹ ਫੋਟੋਗ੍ਰਾਫਰ ਸੀ ਸਾਡੇ ਪਿੰਡ ਦੇ, ਜਿੱਥੇ ਅਸੀਂ ਉੱਠ ਕੇ ਆਏ। ਉਹਨੇ ਪੂਰੀ ਵੀਡੀਓ ਬਣਾ ਕੇ ਨਾ, ਵੀਡੀਓਗ੍ਰਾਫਰ, ਉਹ YouTube 'ਤੇ ਪਾਈ ਹੋਈ ਸੀ। ਉਹ ਮੈਂ ਦੇਖੀ ਉੱਥੇ, ਤੇ ਮੈਂ ਉੱਥੇ ਨਾ ਕਮੈਂਟ ਕਰ ਦਿੱਤਾ ਵੀ ਸਾਡੇ ਜਿਹੜੇ ਦਾਦਕੇ ਸੀ ਉਹ ਅਸੀਂ ਪਿੰਡ ਦੇ ਸੀ, ਅਸੀਂ ਸਾਰਾ ਉੱਠ ਕੇ ਆਏ ਹਾਂ, ਅਤੇ ਮੇਰੀ ਖੁਆਇਸ਼ ਹੈ ਕਿ ਮੈਂ ਇਸ ਚੀਜ਼ ਨੂੰ ਦੇਖਾਂ, ਕੋਈ ਬੰਦਾ ਮਿਲੇ ਮੈਂ ਉਹਨਾਂ ਨਾਲ ਗੱਲਬਾਤ ਕਰਾਂ। ਉੱਥੋਂ ਫਿਰ ਭਾਈ ਲਖਵਿੰਦਰ ਹੈ ਨੇ, ਉਹ ਇਹ ਦੇਖ ਵੀ ਰਹੇ ਹੋਣਗੇ,
ਤੇ ਉਹਨਾਂ ਨੇ ਦੇਖਿਆ ਮੈਨੂੰ, ਉਹ ਨਾਮ ਪੜਿਆ, ਫਿਰ ਫੇਸਬੁੱਕ ਤੇ ਜਾ ਕੇ ਨਾਮ ਉਹੀ ਪੜਿਆ, ਮੈਸੇਂਜਰ ਤੇ ਮੈਨੂੰ ਮੈਸੇਜ ਕੀਤਾ। ਅੱਛਾ। ਤੇ ਆਹੇ ਜੇ ਮੌਸਮ ਹੋਣ ਤੇ ਬਾਰਿਸ਼ ਬੁਰਿਸ਼ ਹੋ ਰਹੀ ਹੋਵੇ ਤੇ ਮੈਨੂੰ ਮੈਸੇਜ ਆਇਆ, ਮੈਂ ਦੇਖਿਆ, ਮੈਨੂੰ ਕਹਿੰਦੇ ਜੀ ਤੁਸੀਂ ਯਾਸਰ ਤੁਸੀਂ ਆ ਕਮੈਂਟ ਕੀਤਾ। ਮੈਂ ਕਿਹਾ ਹਾਂ ਮੈਂ ਹੀ ਹਾਂ। ਫਿਰ ਉਹਨੇ ਗੱਲਬਾਤ ਕੀਤੀ, ਨੰਬਰ ਸ਼ੇਅਰ ਹੋਇਆ, ਗੱਲਾਂ ਬਾਤਾਂ ਹੋਈਆਂ। ਉਦੋਂ ਦਾਦਾ ਜੀ ਹਯਾਤ ਸਨ, ਦਾਦਾ ਜੀ ਨੇ ਗੱਲ ਕੀਤੀ ਤੇ ਉਹ ਬੜਾ ਖੁਸ਼ ਹੋਇਆ। ਉਹਦੇ ਨਾ ਜਿਵੇਂ ਉਹਦੇ ਕਹਿ ਲਓ ਉਹਦਾ ਜਿਹੜਾ ਪਰਦਾਦਾ ਸੀ, ਉਹਦਾ ਪਰਦਾਦਾ ਉਹ ਥੋੜਾ ਜਿਹਾ ਇੱਕ ਹੋਰ ਟਾਈਪ ਪਰਸਨੈਲਿਟੀ ਸੀ, ਜਿਵੇਂ ਕਹਿ ਲਓ ਨੈਗੇਟਿਵ ਪਰਸਨੈਲਿਟੀ ਸੀ ਉਸ ਇਲਾਕੇ ਦੀ। ਤੇ ਅਗਰ ਚ ਉਹਨੂੰ ਪਤਾ ਸੀ, ਉਹ ਕਹਿੰਦਾ ਸੀ ਮੈਂ ਪੁੱਛਣਾ ਚਾਹ ਰਿਹਾ ਕਿ ਆ ਪਹਿਚਾਣਦਾ ਕਿ ਨਹੀਂ। ਉਹਨੇ ਫਿਰ ਦੱਸਿਆ ਵੀ ਆ ਮੈਂ ਆ ਨਾਮ ਆ ਮੇਰੇ, ਆ ਦਾਦੇ ਦਾ ਨਾਮ ਸੀ ਤੇ ਮੈਂ ਇਸ ਪਿੰਡ ਦਾ ਸੀ। ਤੇ ਜਦੋਂ ਦਾਦਾ ਜੀ ਨੇ ਨਾਮ ਲਿਆ, ਤੂੰ ਮੱਗਰ ਸਿਉਂ ਦਾ ਪੁੱਤ ਪੜੋਤਾ, ਉਹ ਖਿੜਖਿੜਾ ਕੇ ਹੱਸ ਪਿਆ, ਕਹਿੰਦਾ ਹਾਂ ਮੈਂ ਮੱਗਰ ਸਿਉਂ ਦਾ ਹੀ ਸੀ। ਤੇ ਉਹ ਫਿਰ ਬੜਾ ਖੁਸ਼ ਹੋਇਆ, ਕਹਿੰਦਾ ਯਾਰ ਮੈਂ ਨਾ ਮਿਲਣਾ ਦਾਦਾ ਜੀ ਨੂੰ। ਉਹ ਫਿਰ ਉਦੋਂ ਦਾਦਾ ਜੀ ਦੀ ਤਬੀਅਤ ਖਰਾਬ ਕਾਫੀ ਸੀ, ਅਸੀਂ ਤਾਂ ਉਹਨਾਂ ਨੂੰ ਤਾਂ ਨਹੀਂ ਲਿਜਾ ਸਕੇ। ਇੰਨਾ ਸਫ਼ਰ ਤਕਰੀਬਨ 400 ਕਿਲੋਮੀਟਰ ਬਣ ਜਾਂਦਾ ਵਿਆੜੀ ਤੋਂ ਕਰਤਾਰਪੁਰ ਦਾ। ਫਿਰ ਅਸੀਂ, ਮੈਂ ਤੇ ਮੇਰਾ ਵੱਡਾ ਭਾਈ ਆ ਮਾਸਟਰ ਨਾਸਰ ਜੀ ਪਿੰਡ ਦੇ ਵਿੱਚ ਗਵਰਨਮੈਂਟ ਟੀਚਰ ਨੇ, ਉਹ ਤੇ ਮੇਰਾ ਛੋਟਾ ਭਾਈ ਆ ਉਹ ਯੂਨੀਵਰਸਿਟੀ ਪੜ੍ਹਦਾ, ਅਸੀਂ ਇਕੱਠੇ ਤਿੰਨੇ ਜਣੇ ਰਲ ਕੇ ਉੱਥੇ ਗਏ। ਫਰਵਰੀ ਦੀ ਤਰੀਕ ਸੀ, 4 ਫਰਵਰੀ ਗਾਲਬਨ ਡੇਟ ਹੈਗੀ ਸੀ। ਅਸੀਂ ਗਏ ਕਿਉਂਕਿ ਪਹਿਲਾਂ ਰਾਬਤਾ ਹੋ ਗਿਆ ਸੀ। ਉਹ ਜਦੋਂ ਆਏ ਬਾਰਡਰ 'ਚੋਂ ਅਸੀਂ ਦੇਖ ਰਹੇ ਹੋਵਾਂ ਤੇ ਉਹ ਜਦੋਂ ਲਮਹਾ ਸੀ ਨਾ, ਉਹ ਦਰਵਾਜ਼ੇ ਤੋਂ ਲੈ ਕੇ ਜੇ ਸਾਡੇ ਤੱਕ ਤਕਰੀਬਨ 1 ਕਿੱਲੇ ਦਾ ਫਾਸਲਾ ਹੋਣਾ, ਉਹ ਜਦੋਂ ਆ ਰਿਹਾ ਸਾਹਮਣੇ ਦੇਖਿਆ ਨਾ, ਤਾਂ ਉਹ ਸਾਰੀਆਂ ਚੀਜ਼ਾਂ ਉਹੀ ਗੱਲਾਂ ਜ਼ਿਹਨ 'ਚ ਆ ਗਈਆਂ ਜਿਹੜੀਆਂ ਦਾਦਾ ਜੀ ਨੇ ਦੱਸਿਆ ਸੀ, ਕਿੱਦਾਂ ਇੱਕ ਦੂਜੇ ਵਿਛੜੇ। ਜਦੋਂ ਉਹਨਾਂ ਨੂੰ ਮਿਲੇ, ਜੱਫੀ ਪਾਈ, ਐਂ ਲੱਗਾ ਜਿਵੇਂ ਕੋਈ 70 ਸਾਲਾਂ ਦਾ ਜਿਹੜਾ ਵੰਡ ਸੀ ਜਾਂ ਫਾਸਲਾ ਸੀ, ਉਹ ਇੱਕ ਲਮਹੇ ਦੇ ਵਿੱਚ ਖਤਮ ਹੋ ਗਿਆ। ਉਸ ਤੋਂ ਬਾਅਦ ਅਸੀਂ ਬੈਠੇ ਰਹੇ, ਪੂਰਾ ਦਿਨ ਗੁਜ਼ਾਰਿਆ, ਗੱਲਾਂ ਬਾਤਾਂ ਕਿਤੇ ਰੱਜ ਕੇ ਕੀਤੀਆਂ ਗੱਲਾਂ। ਫਿਰ ਵੀ ਐਵੇਂ ਦਿਲ ਕਰ ਰਿਹਾ ਸੀ ਅਸੀਂ ਹੋਰ ਗੱਲਾਂ ਕਰ ਲਈਏ। ਇੱਕ ਮੈਂ ਆਪਦੀ ਸਟੋਰੀ ਦੱਸ ਰਿਹਾ। ਇੱਕ ਤਰੀਕਾ ਹੈ ਜਿਹਦੇ ਵਿੱਚ ਜਿਹੜੇ ਵਿਛੜੇ ਹਨ ਉਹਨਾਂ ਨੂੰ ਮਿਲਣ ਦਾ ਇੱਕ ਤਰੀਕਾ ਹੈ ਵਾ। ਲੋਕ ਇੱਕ ਦਿਨ ਵਾਸਤੇ ਜਿਹੜਾ ਆਜ਼ਾਦੀ ਦਿੱਤੀ ਹੈ, ਇਹਦੇ ਵਿੱਚ ਮੈਂ ਇੰਡੀਆ ਦੀ ਹਕੂਮਤ ਆ ਉਹਦਾ ਵੀ ਸ਼ੁਕਰੀਆ ਅਦਾ ਕਰਾਂਗਾ, ਜਿਹੜਾ ਉਹ ਇਹ ਬੰਦਿਆਂ ਨੂੰ ਇਜਾਜ਼ਤ ਦੇ ਦਿੰਦੀ। ਅਗਰ ਉਹ ਇਜਾਜ਼ਤ ਨਾ ਦੇਵੇ ਤੇ ਇਹ ਕਿੱਦੋਂ ਆ ਸਕਦੇ। ਤੇ ਕੁਛ ਇਹਦੇ ਬਾਰੇ ਚ ਮਿਸਕਨਸੈਪਸ਼ਨ ਵੀ ਹੈਗਾ, ਗਲਤ ਫਹਿਮੀਆਂ ਵੀ ਹੈ, ਲੋਕ ਉੱਥੇ ਜਾ ਕੇ ਪਤਾ ਨਹੀਂ ਕੀ ਕਰਦੇ, ਕੀ ਹੁੰਦਾ ਕੀ ਨਹੀਂ। ਹੁਣ ਉਹ ਆਏ ਆ, ਉਹ ਕਈਆਂ ਨੂੰ ਜਾ ਕੇ ਦੱਸਦੇ, ਉਹ ਆਪਦਾ ਦੱਸਦਾ, ਕਹਿੰਦਾ ਜਦੋਂ ਮੈਂ ਵਾਪਸੀ ਗਿਆ ਪਿੰਡ 'ਚ ਤਾਂ ਕਈ ਬੰਦੇ ਨੇ ਕਿਹਾ ਤੂੰ ਸਾਨੂੰ ਦੱਸਿਆ ਨਹੀਂ। ਕਹਿੰਦਾ ਹੁਣ ਤਾਂ ਇਹ ਸਾਰੀਆਂ ਗੱਲਾਂ ਕਰਦੇ, ਪਹਿਲਾਂ ਤਾਂ ਹੋ ਸਕਦਾ ਸੀ ਕੋਈ ਮੇਰੇ ਨਾਲ ਤਿਆਰ ਕੋਈ ਨਹੀਂ ਹੁੰਦਾ ਸੀ, ਤੇ ਹੁਣ ਕਹਿੰਦਾ ਨੈਕਸਟ ਜਦੋਂ ਪਲਾਨ ਬਣਿਆ ਤੇ ਮੈਂ ਜ਼ਰੂਰ ਆਵਾਂਗਾ। ਉਸ ਤੋਂ ਬਾਅਦ ਫਿਰ ਉਹਨੇ ਤਕਰੀਬਨ 2-3 ਮਹੀਨੇ ਬਾਅਦ ਪੂਰੇ ਆਪਦੇ ਸੰਗਤ ਨਾਲ ਵੀ ਆਇਆ ਸੀ ਪਾਕਿਸਤਾਨ, ਜਿੰਨੇ ਗੁਰਦੁਆਰੇ ਉਹ ਵਿਜ਼ਿਟ ਕਰਕੇ ਗਿਆ, ਲਾਹੌਰ ਵੀ ਦੇਖ ਕੇ ਗਿਆ। ਇਹ ਸਾਰੀ ਗੱਲਾਂ ਬਾਤਾਂ ਹੁਣ ਵੀ ਵਕਤਨ ਜਦੋਂ ਵੀ ਟਾਈਮ ਲੱਗਦਾ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ, ਸ਼ੇਅਰ ਹੁੰਦੇ ਰਹਿੰਦੇ, ਪਿੰਡ ਦੇ ਬਾਰੇ 'ਚ ਗੱਲਾਂ ਬਾਤਾਂ ਸੁਣੀਦੀਆਂ। ਤੇ ਇਹ ਸਾਰੀ ਗੱਲਬਾਤ ਹੈ ਵਾ, ਇਹ ਸਾਡੀ ਸਟੋਰੀ ਹੈ ਸੀ। ਮਤਲਬ ਇਸ ਚੈਨਲ ਨੂੰ ਜਦੋਂ ਬਣਾਇਆ ਨਾ, ਤਾਂ ਉਹਦੇ ਪਿੱਛੇ ਜਿਹੜੀ ਵਜ੍ਹਾ ਸੀ ਉਹ ਇਹ ਸੀਗੀ ਕਿ ਖਾਸ ਕਰਕੇ ਪਾਕਿਸਤਾਨ ਦੇ ਵਿੱਚ ਜਿਹੜਾ ਪੰਜਾਬੀ ਕਲਚਰ ਹੈ ਨਾ, ਪੰਜਾਬੀ ਜਿਹੜੀ ਜ਼ੁਬਾਨ ਆ ਜੀ ਉਹ ਬਹੁਤ ਹੱਦ ਤੱਕ ਖਤਮ ਹੁੰਦੀ ਜਾਂਦੀ। ਲੋਕ ਜਿਹੜੇ ਨਾ ਇਸ ਤੋਂ ਕਿਨਾਰਾ ਕਰਨ ਦੇ ਆ, ਲੋਕ ਪਤਾ ਨਹੀਂ ਸਮਝਦੇ ਆ ਕਿ ਕੋਈ ਬੁਰੀ ਜ਼ੁਬਾਨ ਆ, ਕਿ ਪਤਾ ਨਹੀਂ ਇਹ ਪੰਜਾਬੀ ਜਿਹੜੇ ਹੁੰਦੇ ਕੋਈ ਘੱਟ ਪੜ੍ਹੇ ਲਿਖੇ ਲੋਕ ਆ, ਜਾਂ ਕਿ ਇਹਨਾਂ ਨੂੰ ਨਾ ਕਿਸੇ ਉਹ ਨਿਚਲੀ ਨਜ਼ਰ ਨਾਲ ਦੇਖਦੇ ਕਿ ਕੋਈ ਅੱਛੇ ਲੋਕ ਨਹੀਂ ਪੰਜਾਬੀ। ਇਹ ਸਾਰੀਆਂ ਮਿਸਕਨਸੈਪਸ਼ਨਾਂ ਇਹਨਾਂ ਨੂੰ ਖ਼ਤਮ ਕਰਨਾ ਅਸੀਂ ਬਹੁਤ ਸਮਝਿਆ ਕਿ ਜ਼ਰੂਰੀ ਹੈ। ਅਗਰ ਅਸੀਂ ਨਹੀਂ ਸਟੈਪ ਉਠਾਉਂਦੇ, ਅਗਰ ਅਸੀਂ ਇਸ ਚੀਜ਼ 'ਤੇ ਨਹੀਂ ਗੱਲ ਕਰਦੇ, ਕਿਉਂਕਿ ਨੌਜਵਾਨਾਂ 'ਤੇ ਸਾਰਾ ਫਰਜ਼ ਹੁੰਦਾ ਕਿ ਉਹ ਹੀ ਆਣ ਬਹਿਣ ਗੱਲ ਕਰਨ, ਆ ਕੇ ਆਪਣੇ ਮੌਜ਼ੂਆਂ ਨੂੰ ਡਿਸਕਸ ਕਰਨ, ਜਿਹੜੀਆਂ ਚੀਜ਼ਾਂ ਜ਼ਰੂਰੀ ਆ ਉਹਨਾਂ 'ਤੇ ਗੱਲ ਕਰਨ। ਬਿਲਕੁਲ। ਤੇ ਅਸੀਂ ਸਟਾਰਟ ਕੀਤਾ। ਹਾਫਿਜ਼ ਸਾਹਿਬ ਨੇ ਅੱਜ ਗੱਲਾਂ ਤੁਹਾਡੇ ਨਾਲ ਜਿਹੜੀਆਂ ਸ਼ੇਅਰ ਕੀਤੀਆਂ, ਉਹ ਇਹ ਪਹਿਲੇ ਤੇ ਜਿਹੜੀ ਗਜ਼ਲ ਪੜ੍ਹੀ ਆ, ਦੱਸਿਆ ਕਿ ਜਿਹੜੀ 47 ਦੀ ਵੰਡ ਸੀਗੀ, ਸਾਡੇ ਵੜਕੇ ਹੋਣ ਜਾਂ ਤੁਹਾਡੇ ਵੜਕੇ ਹੋਣ, ਚੜ੍ਹਦੇ ਪੰਜਾਬ ਦੇ ਵੱਡੇ ਪੰਜਾਬੀ ਹੋਣ ਜਾਂ ਲਹਿੰਦੇ ਦੇ, ਕੋਈ ਵੀ ਉਸ ਆਜ਼ਾਦੀ ਨੂੰ ਉਹ ਯਾਨੀ ਕਿ ਖੁਸ਼ੀ ਦੀ ਨਜ਼ਰ ਨਾਲ ਨਹੀਂ ਵਹਿੰਦਾ। ਉਹ ਇੱਕ ਵੱਡਿਆਂ ਦਾ ਫੈਸਲਾ ਸੀਗਾ, ਉਹ 'ਤੇ ਅਸੀਂ ਗੱਲ ਨਹੀਂ ਕਰਦੇ ਕਿ ਉਹ ਸਹੀ ਫੈਸਲਾ ਸੀ ਜਾਂ ਗਲਤ ਫੈਸਲਾ ਸੀ। ਉਹ ਜੋ ਹੋਣਾ ਸੀ ਹੋ ਗਿਆ। ਹੁਣ ਆਪਣੇ ਤੇ ਆਪਾਂ ਇਹਨੂੰ ਹੁਣ ਅਸੀਂ ਦੋਨੋਂ ਪੰਜਾਬ ਦੇ ਪੰਜਾਬੀ ਜਿਹੜੇ ਆ, ਸਾਨੂੰ ਇੱਕ ਦੂਜੇ ਨਾਲ ਫਿਰ ਰਲ ਕੇ ਮਿਲ ਕੇ ਇਕੱਠੇ ਕੰਮ ਕਰਕੇ ਉੱਤੇ ਪੰਜਾਬੀ ਨੂੰ ਲੈ ਕੇ ਜਾਣਾ ਵਾ। ਪੰਜਾਬੀ ਦੀ ਜਿਹੜੀ ਡੋਮੀਨੈਂਸ ਆ ਉਹਨੂੰ ਦੁਬਾਰਾ ਤੋਂ ਅਸੀਂ ਬਹਾਲ ਕਰਨਾ ਵਾ। ਫਿਰ ਬਿਲਕੁਲ ਜੀ ਤੁਸੀਂ ਗੱਲ ਕੀਤੀ ਹੀਰੋ ਦੀ, ਮੈਂ ਕਹਿੰਦਾ ਸਾਡੇ ਨਾਲ ਜਿਹੜਾ ਸਭ ਤੋਂ ਵੱਡਾ ਜ਼ੁਲਮ ਕੀਤਾ ਗਿਆ ਸਾਡੀ ਆਇਡੈਂਟੀਟੀ ਨੂੰ ਖ਼ਤਮ ਕਰਨ ਦੇ ਵਾਸਤੇ, ਉਹ ਸਾਡੇ ਹੀਰੋਆਂ ਨੂੰ ਸਾਡੇ ਤੋਂ ਦੂਰ ਕਰ ਦਿੱਤਾ ਗਿਆ। ਬਿਲਕੁਲ। ਸਾਡੇ ਇੱਕ ਵੀ ਹੀਰੋ ਦਾ ਸਾਨੂੰ ਨਾਂ ਨਹੀਂ ਪਤਾ, ਸਾਡੇ ਕਿਸੇ ਲੀਡਰ ਦਾ ਸਾਨੂੰ ਨਾਂ ਨਹੀਂ ਪਤਾ ਕਿ ਸਾਡੇ ਕਿਸ ਹੀਰੋ ਨੇ ਕੀ ਕੰਮ ਕੀਤਾ, ਸਾਡੇ ਲਈ ਕੀ ਕੀਤਾ। ਜਦੋਂ ਤੁਹਾਡੀ ਤਾਰੀਖ 'ਚੋਂ ਤੁਹਾਡੇ ਹੀਰੋ ਖ਼ਤਮ ਹੁੰਦੇ ਆ, ਤੁਹਾਡੀ ਕੋਈ ਤਾਰੀਖ ਨਹੀਂ ਬਚਦੀ ਪਿੱਛੇ। ਇੱਦਾਂ ਹੀ ਹਾਫਿਜ਼ ਸਾਹਿਬ ਜੀ? ਬਿਲਕੁਲ। ਆਪਾਂ ਹੁਣ ਵੀਡੀਓ ਦਾ ਇਖਤਤਾਮ ਕਰਦੇ, ਐਂਡ ਕਰਦੇ। ਬਿਲਕੁਲ ਜੀ, ਅਸੀਂ ਇਹ ਵੀਡੀਓ ਦਾ ਇੱਥੇ ਹੀ ਐਂਡ ਕਰਦੇ ਹਾਂ ਤੇ ਤੁਹਾਡੇ ਨਾਲ ਇੱਕ ਮਿਲਦੇ ਹਾਂ ਨਵੀਂ ਵੀਡੀਓ 'ਚ। ਸਾਨੂੰ ਦੇਵੋ ਇਜਾਜ਼ਤ। ਰੱਬ ਰੱਖਾ।